ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਕਰਦੇ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਤੋ ਕਰੀਏ ਖਬਰਾਂ ਦਾ ਮਿੰਟੂ ਜੀ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਆਈਏ ਤਾਂ ਕੱਲ ਪ੍ਰੋਗਰਾਮ ਕਰਦਿਆਂ ਹੀ ਆਪਣੇ ਇਹ ਵੱਡੀ ਘਟਨਾ ਸਾਹਮਣੇ ਆਈ ਸੀ ਜਿਸ ਦੇ ਵਿੱਚ ਜਲੰਧਰ ਬੀਐਸਐਫ ਹੈੱਡਕੁਆਟਰ ਦੇ ਬਿਲਕੁਲ ਨਾਲ ਲੱਗਦੀ ਕੰਧ ਦੇ ਬਾਹਰ ਧਮਾਕਾ ਹੁੰਦਾ ਹੈ ਤੇ ਇਹ ਧਮਾਕੇ ਹੁਣ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਬਹੁਤ ਵੱਡਾ ਕਹਿ ਲਈਏ ਵੀ ਇੱਕ ਮੁੱਦਾ ਬਣ ਚੁੱਕੇ ਨੇ। ਲਗਾਤਾਰ ਪਹਿਲਾਂ ਮੁੱਖ ਮੰਤਰੀ ਸਾਹਿਬ ਬਿਆਨ ਦਿੰਦੇ ਨੇ ਤੇ ਸਾਰਾ ਦੋਸ਼ ਬੀਜੇਪੀ ਦੇ ਸਿਰ ਮੜ ਦਿੰਦੇ ਨੇ। ਉਸ ਤੋਂ ਬਾਅਦ ਡੀਜੀਪੀ ਸਾਹਿਬ ਦਾ ਵੀ ਬਿਆਨ ਆਇਆ ਤੇ ਰਾਤ ਦੇ ਸਮੇਂ ਕਹਿੰਦੇ ਇੱਕ ਅੰਮ੍ਰਿਤਸਰ ਦੇ ਵਿੱਚ ਵੀ ਧਮਾਕਾ ਹੋਣ ਦੀ ਖਬਰ ਹੈ ਜਿਹੜਾ ਕਿ ਸਫਲ ਨਹੀਂ ਹੋ ਸਕਿਆ, ਗਨੀਮਤ ਰਹੀ। ਤੇ ਹੁਣ ਇਹਨਾਂ ਧਮਾਕਿਆਂ ਦੇ ਦੁਆਲੇ ਘੁੰਮ ਰਹੀ ਸਿਆਸਤ ਬਾਰੇ ਕੀ ਕਹੋਗੇ ਜੀ? ਬੇਸ਼ਰਮ, ਇੱਕ ਨੰਬਰ ਬੇਸ਼ਰਮ ਰਾਜਨੀਤੀ ਜੀ। ਸਾਡੇ ਮੁੱਖ ਮੰਤਰੀ ਦਾ ਇਹ ਇੱਕ ਅਸੂਲ ਬਣ ਗਿਆ ਹੈ ਗੁਰਪ੍ਰੀਤ ਕਿ ਉਸਨੇ ਬੇਹਯਾਈ ਦੇ ਸਾਰੇ ਰਿਕਾਰਡ ਤੋੜਨੇ ਨੇ। ਜੀ ਮਤਲਬ ਤੁਸੀਂ ਹਿਸਾਬ ਲਾ ਲਓ ਕਿ ਏਦਾਂ ਲੱਗਦਾ ਕਿ ਮੁੱਖ ਮੰਤਰੀ ਇਹ ਸਿੱਧ ਕਰਨ 'ਚ ਜੁਟੇ ਹੋਏ ਨੇ ਕਿ ਇੱਕ ਲਤੀਫੇਬਾਜ਼, ਇੱਕ ਕਮੇਡੀਅਨ ਕਦੇ ਵੀ ਗੰਭੀਰ ਰਾਜਨੇਤਾ ਨਹੀਂ ਬਣ ਸਕਦਾ। ਸ਼ਾਇਦ ਉਸਦੀ ਕਾਬਲੀਅਤ ਜਾਂ ਉਸਦੀ ਕਿਤੇ ਨਾ ਕਿਤੇ ਕਹਿ ਲਓ ਕਿ ਜੋ ਯੋਗਤਾ ਹੈ ਉਹਦੇ ਤੋਂ ਉਸਨੂੰ ਜ਼ਿਆਦਾ ਵੱਡੀ ਜ਼ਿੰਮੇਵਾਰੀ ਮਿਲਦੀ ਹੈ। ਜੀ ਹੁਣ ਦੇਖੋ, ਇੱਕ ਪਾਸੇ ਆ ਸਟੇਟ ਦਾ ਹੈੱਡ, ਇੱਕ ਪਾਸੇ ਆ ਪੁਲਿਸ ਦਾ ਹੈੱਡ। ਜੀ ਤੁਸੀਂ ਦੋਨਾਂ ਦੇ ਬਿਆਨਾਂ ਦੀ ਤੁਲਨਾ ਕਰ ਦਿੱਤੀ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਅੱਜ ਚੁੱਕ ਕੇ ਕਹਿ ਦਿੱਤਾ ਕਿ ਇਹ ਤੇ ਭਾਜਪਾ ਨੇ ਕਰਵਾਇਆ ਕਿਉਂਕਿ ਇਲੈਕਸ਼ਨ ਲੜਨਾ ਹੈ, ਇਹ ਭਾਜਪਾ ਦੀ ਪ੍ਰੈਪਰੇਸ਼ਨ ਆ। ਤੇ ਦੂਜੇ ਪਾਸੇ ਤੁਹਾਡਾ ਪੁਲਿਸ ਹੈੱਡ ਉਹ ਕਹਿ ਰਿਹਾ ਵਾ ਕਿ ਇਹ ਤੇ ਕ੍ਰਾਸ ਬਾਰਡਰ ਕਨੈਕਸ਼ਨ ਆ, ISI ਦਾ ਹੱਥ ਹੈ ਇਹਦੇ ਪਿੱਛੇ। ਤੁਸੀਂ ਮੈਨੂੰ ਦੱਸੋ ਇਹ ਨਾ ਐਲੀਅਤ ਤੇ ਤਾਲਮੇਲ ਦੀ ਘਾਟ ਦੀ ਸਿਖਰਲੀ ਮਿਸਾਲ ਹੈ ਕਿ ਨਹੀਂ? ਜੀ ਜੇ ਮੁੱਖ ਮੰਤਰੀ ਦੇ ਬਿਆਨ ਨੂੰ ਆਪਾਂ ਵੇਖੀਏ, ਮੈਂ ਉਦੋਂ ਹੀ ਨਾਲ ਦੀ ਨਾਲ ਲਿਖ ਦਿੱਤਾ ਸੀਗਾ ਕਿ ਜੇ ਤੁਹਾਡੇ ਕੋਲ ਤੱਥ ਨੇ ਤਾਂ ਤੁਸੀਂ ਤੁਰੰਤ FIR ਕਿਉਂ ਨਹੀਂ ਦਰਜ ਕਰਦੇ? ਜੀ ਤੇ ਜੇ ਤੁਸੀਂ ਬੇਤੱਥ ਬਿਨਾਂ ਤੱਥ ਤੋਂ ਕੋਈ ਗੱਲ ਕਰਦੇ ਹੋ ਜਨਾਬ, ਤੇ ਤੁਸੀਂ ਇਹਦੇ 'ਚ ਭਾਜਪਾ ਨੂੰ ਇੱਕ ਬਹੁਤ ਵੱਡਾ ਫਾਇਦਾ ਦੇਣ ਜਾ ਰਹੇ ਹੋ। ਉਹੀ ਗੱਲ ਹੋ ਗਈ ਸਾਹਿਬ, ਬਿਲਕੁਲ ਨੈਸ਼ਨਲ ਮੀਡੀਆ ਤੇ ਟੁੱਟ ਕੇ ਪੈ ਗਿਆ। ਸਰ ਗੌਰਵ ਯਾਦਵ ਤੇ ਮੁੱਖ ਮੰਤਰੀ ਦੇ ਬਿਆਨ ਦੀ ਤੁਲਨਾ ਨੈਸ਼ਨਲ ਮੀਡੀਆ ਕਰ ਰਿਹਾ ਹੈ। ਨੈਸ਼ਨਲ ਮੀਡੀਆ ਹੈ ਕਿਸ ਦਾ? ਤਾਂ ਯਾਨੀ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਵੇਖੋ, ਸਭ ਤੋਂ ਜ਼ਿਆਦਾ ਇੱਥੋਂ ਤੱਕ ਕਿ ਰਾਘਵ ਚੱਡਾ ਨੇ ਕਿਹਾ ਕਿ ਭਗਵੰਤ ਮਾਨ ISI ਦੀ ਗੋਦ 'ਚ ਬੈਠ ਗਏ ਨੇ। ਪਾਕਿਸਤਾਨ ਪ੍ਰੇਮ ਛੱਡ ਕੇ ਲਾਅ ਐਂਡ ਆਰਡਰ ਤੇ ਧਿਆਨ ਦੇਣ। ਯਾਨੀ ਰਵਨੀਤ ਬਿੱਟੂ ਨੇ ਲਲਕਾਰ ਕੇ ਕਿਹਾ ਕਿ ਦਮ ਹੈ ਤੇ ਮੇਰੇ ਤੇ FIR ਕਰ। ਜੀ ਸੁਨੀਲ ਜਾਖੜ ਹੋਰਾਂ ਨੇ ਕਿਹਾ ਕਿ ਭਾਈ ਆਪਦੀ ਜ਼ਿੰਮੇਵਾਰੀ ਉੱਟਣ ਦੀ ਥਾਂ ਤੇ ਕਿੱਧਰੋਂ ਤੁਰ ਪਏ ਹੋ? ਭਾਜਪਾ ਇੰਨੀ ਹਮਲਾਵਰ ਹੋ ਗਈ ਕਿ ਦਿੱਲੀ ਤੋਂ ਸਟੇਟਮੈਂਟਾਂ ਜਾਰੀ ਹੋ ਗਈਆਂ ਤੇ ਭਗਵੰਤ ਮਾਨ ਫਿਰ ਮੁੜ ਕੇ ਜਿਹੜੀ ਇਹਨਾਂ ਦੀ ਫਿਤਰਤ ਹੈ, ਮੇਰਾ ਕੋਈ ਵਿਅਕਤੀਗਤ ਇਹਨਾਂ ਦੇ ਨਾਲ ਮਤਭੇਦ ਨਹੀਂ ਹੈ ਜੀ, ਪਰ ਦੁੱਖ ਆਉਂਦਾ ਸਾਨੂੰ ਕਿ ਪੰਜਾਬ ਦਾ ਮੁੱਖ ਮੰਤਰੀ ਹੋ ਕੇ ਵਾਰ-ਵਾਰ ਇਸ ਤਰ੍ਹਾਂ ਦੀਆਂ ਵਾਹਿਯਾਤ ਗੱਲਾਂ ਕਰ ਜਾਂਦੇ ਆ, ਮੁੜ ਕੇ ਚੁੱਪ ਹੋ ਜਾਂਦੇ ਆ।
ਜੀ ਹੁਣ ਤੁਸੀਂ ਵੇਖੋ ਕਿ ਉਸ ਤੋਂ ਬਾਅਦ ਇਹਨਾਂ ਦਾ ਇੱਕ ਵੀ ਰਿਐਕਸ਼ਨ ਨਹੀਂ ਹੈ। ਬਈ ਮੈਂ ਤੁਹਾਡੇ ਤੇ ਪਰਚਾ ਕਰੂੰਗਾ, ਕਰਕੇ ਦਿਖਾਊਂਗਾ, ਮੇਰੇ ਕੋਲ ਸਬੂਤ ਨੇ, ਕੋਈ ਗੱਲ ਕਹੀ ਹੈ? ਜੀ ਕਿਉਂਕਿ ਨਹੀਂ ਦੇਖੋ ਕਿੱਡਾ ਕਿੱਡਾ ਅਹਿਮ ਕਾਨਾ ਕੰਮ ਆ। ਅਹਿਮ ਕਾਨਾ ਹੁੰਦਾ ਮੂਰਖਾਨਾ। ਜੀ ਵੀ ਜਦੋਂ ਕ੍ਰਾਸ ਬਾਰਡਰ ਕੋਈ ਵੀ ਇਸ ਤਰ੍ਹਾਂ ਦਾ ਅੱਤਵਾਦੀ ਕਨੈਕਸ਼ਨ ਹੁੰਦਾ ਕਿਸੇ ਮੈਡਿਊਲ ਦਾ, ਅਨਪੜ੍ਹ ਬੰਦੇ ਨੂੰ ਵੀ ਪਤਾ ਹੈ ਕਿ ਪੁਲਿਸ ਤੇ ਉਹਦੇ 'ਚ ਇਨਵੈਸਟੀਗੇਸ਼ਨ ਹੀ ਨਹੀਂ ਕਰ ਸਕਦੀ। ਬਿਲਕੁਲ ਉਹਦੇ 'ਚ ਤੇ NIA ਆਏਗਾ ਨਾ। ਤੇ ਤੁਸੀਂ ਪਤਾ ਨਹੀਂ ਕਿਹੜੀਆਂ ਫੈਡਰਲ ਏਜੰਸੀਆਂ ਦੀ FBI, KBG, ਮੁਸਾਦ ਦੀਆਂ ਸੇਵਾਵਾਂ ਲੈ ਕੇ ਤੇ 35 ਮਿੰਟਾਂ 'ਚ ਤੁਸੀਂ ਸਿੱਟਾ ਕੱਢ ਦਿੱਤਾ। ਸਿੱਟਾ ਜੀ ਵੇਚਿਆ ਕਮਾਏ ਜਦੋਂ ਇਸ਼ਕ ਦਾ ਤੇ ਸਹਿਬਾਂ ਉੱਚੀ ਉੱਚੀ ਮਾਰਦੀ ਹੈ ਤਾਂ ਹੁਣ ਉਹੀ ਗੱਲ ਆ। ਤਾਂ ਮਤਲਬ ਕਿ ਇਹਨਾਂ ਨੇ ਸ਼ਾਇਦ ਬਿਆਨ ਦੇ ਦਿੱਤਾ ਅਰਵਿੰਦ ਕੇਜਰੀਵਾਲ ਦੀ ਚੱਕ ਚਾ ਕੇ, ਕਿਉਂਕਿ ਅੱਜ ਕੱਲ ਉਹ ਭਾਜਪਾ ਤੋਂ ਖਤਰਾ ਮਹਿਸੂਸ ਕਰ ਰਹੇ ਨੇ ਪੰਜਾਬ ਦੇ ਵਿੱਚ। ਇਹਨਾਂ ਨੇ ਉਹਨਾਂ ਦੇ ਚੱਕ ਚਾ ਕੇ, ਜਿਵੇਂ ਦਿੱਲੀ ਵਾਲਿਆਂ ਨੇ ਕਿਹਾ, ਤੁਰੰਤ ਫੁਰੰਤ ਬਿਆਨ ਦੇ ਦਿੱਤਾ। ਪਰ ਦਿੱਲੀ ਵਾਲਿਆਂ ਦਾ ਜ਼ੋਰ ਚੱਲਦਾ ਹੈ, ਤੁਹਾਨੂੰ ਪਤਾ ਹੀ ਆ। ਫਿਰ ਉਹਨਾਂ ਨੇ ਦੂਜੇ ਜੀ ਪਾਸਿਓਂ ਬਿਆਨ ਦਵਾ ਲਿਆ, ਭੱਜ ਕੇ ਦਿਖਾਓ। ਜੀ ਉਹਨਾਂ ਨੇ ਬਿਆਨ ਦਵਾ ਲਿਆ ਸਰ। ਇਹ ਜਿਹੜੇ ਮੈਂਬਰ ਪਾਰਲੀਮੈਂਟ 4 ਖਿਸਕੇ, ਇਹਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਨਾ, ਸ਼ਾਇਦ ਮੈਂ ਅੱਗੇ ਦੱਸਿਆ ਕਿ 2 ਮੌਜੂਦਾ ਤੇ 2 ਸਾਬਕਾ DGP ਦਾ ਰੋਲ ਆ। ਬਿਲਕੁਲ ਤਾਂ ਮਤਲਬ ਕਿ ਇਹ ਕਿੱਡੀ ਗੈਰ ਸੰਜੀਦਾ ਗੱਲ ਸੀ। ਤੁਸੀਂ ਕਿਸੇ ਵੀ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਤੱਥ ਰੱਖਦੇ, ਪ੍ਰੈਸ ਕਾਨਫਰੰਸ 'ਚ ਪੇਸ਼ ਕਰਦੇ। ਪਰ ਇਹਨਾਂ ਦੀ ਆਦਤ ਬਣ ਗਈ ਆ ਵਾਰ-ਵਾਰ ਇਸ ਤਰ੍ਹਾਂ ਦਾ ਦਾਅਵਾ ਕਰਨਾ ਤੇ ਉਸ ਦਾਅਵੇ ਤੋਂ ਫਿਰ ਪਿੱਛੇ ਹਟ ਜਾਣਾ ਜਾਂ ਚੁੱਪ ਕਰ ਜਾਣਾ। ਸੋ ਬੜੀ ਨਿਰਲੱਜ ਰਾਜਨੀਤੀ ਹੋ ਗਈ ਆ ਗੁਰਪ੍ਰੀਤ। ਬੜੀ ਦੁਖਦ ਗੱਲ ਆ ਕਿ ਸਾਡੇ ਮੁੱਖ ਮੰਤਰੀ ਦੀ ਇੰਨੀ ਨੈਸ਼ਨਲ ਮੀਡੀਆ ਬੇਇੱਜ਼ਤੀ ਕਰ ਰਿਹਾ ਪਿਛਲੇ 4-5 ਦਿਨ ਤੋਂ। ਗੱਲ ਹੀ ਛੱਡ ਦਿਓ, ਦੁੱਖ ਆਉਂਦਾ। ਪਰ ਇਹਨਾਂ ਨੂੰ ਪਤਾ ਨਹੀਂ ਕਿ ਨਿਰਲੱਜਿਆ ਲੱਜ ਤੈਨੂੰ ਆਉਂਦੀ ਨਾ, ਕਿ ਪਤਾ ਨਹੀਂ ਕਿਉਂ ਲੱਗਦੀ ਨਹੀਂ ਇਹਨਾਂ ਨੂੰ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਕਮੇਟੀ ਨੇ ਨਵੇਂ ਸਿਰੇ ਤੋਂ ਤਾਕੀਦ ਕੀਤੀ ਹੈ ਜੀ। ਕੀ ਹੈ ਤਾਕੀਦ ਤੇ ਕਿਹੜੀ ਕਮੇਟੀ ਦੀ ਗੱਲ ਹੋ ਰਹੀ ਹੈ? ਕਮੇਟੀ ਦਾ ਮਤਲਬ ਇਹ ਆ ਕਿ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਹਨਾਂ ਨੇ ਅੱਜ ਮਤਲਬ ਕਿ ਇੱਕ ਅਪੀਲ ਕੀਤੀ ਆ। ਇੱਕ ਤੇ ਇਹ ਆ ਕਿ ਪ੍ਰਕਰਮਾਂ ਦੇ ਵਿੱਚ ਇੰਟਰਵਿਊ ਬੰਦ ਜੀ ਤੇ ਨਾਲ ਮੀਡੀਆ ਤੇ ਵਲੌਗਰ, ਇਹਨਾਂ ਨੂੰ ਵੀ ਤਾਕੀਦ ਕਰ ਦਿੱਤੀ ਗਈ ਹੈ। ਤਾਂ ਜ਼ੋਰ ਦਿੱਤਾ ਗਿਆ ਕਿ ਦੇਖੋ ਗੱਲ ਇਹ ਆ ਕਿ ਜੋ ਪ੍ਰਕਰਮਾ ਹੈ ਉਹਦੇ ਅੰਦਰ ਕਿਸੇ ਵੀ ਪ੍ਰਕਾਰ ਦਾ ਕੋਈ ਸਵਾਲ ਜਵਾਬ ਜਾਂ ਇੰਟਰਵਿਊ ਨਾ ਕਰੋ। ਜੀ ਠੀਕ ਹੈ ਜੀ। ਮਤਲਬ ਕਿ ਕਿਸੇ ਦੇ ਨਾਲ ਵੀ ਜਦੋਂ ਉਹ ਇਦਾਂ ਧਾਰਮਿਕ ਯਾਤਰਾ ਤੇ ਆ ਤੇ ਖਾਸ ਤੌਰ ਤੇ ਜਦੋਂ ਨਤਮਸਤਕ ਹੋਣ ਜਾਂਦਾ ਵਾ, ਤਾਂ ਪ੍ਰਕਰਮਾਂ ਦੇ ਵਿੱਚ ਕਿਸੇ ਕਿਸਮ ਦਾ ਉਹਨੂੰ ਘੇਰ ਕੇ ਕੋਈ ਸਵਾਲ ਜਵਾਬ, ਕੋਈ ਇੰਟਰਵਿਊ ਵਗੈਰਾ ਨਹੀਂ ਹੋਣਾ ਚਾਹੀਦਾ। ਤੇ ਜ਼ਰੂਰਤ ਹੋਣ ਤੇ ਜੋ ਪ੍ਰਕਰਮਾਂ ਤੋਂ ਬਾਹਰ ਆ ਸੰਗਤ, ਉਹਦਾ ਕੋਈ ਤੁਸੀਂ ਵਿਊ ਲੈਣਾ ਹੈ, ਇੰਟਰਵਿਊ ਲੈਣਾ ਹੈ, ਕੋਈ ਬਾਈਟ ਲੈਣਾ ਹੈ, ਉੱਥੇ ਜਾ ਕੇ ਲਾਓ। ਤੇ ਦੂਜੀ ਜੀ ਗੱਲ ਇਹ ਆ ਕਿ ਇੱਕ AI, ਤੁਹਾਨੂੰ ਪਤਾ ਹੈ ਨਾ ਕਿ ਉਹ ਜਿੱਦਾਂ ਸਾਹਮਣੇ ਖੜੇ ਹੁੰਦੇ ਆ, ਫਿਰ ਉੱਥੋਂ AI ਤਸਵੀਰਾਂ ਬਣਾ ਦਿੰਦੀ ਹੈ। ਇਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਆ, ਯਾਨੀ SGPC ਲਗਭਗ ਇਸ ਮਾਮਲੇ 'ਚ ਸਰੈਂਡਰ ਕਰ ਗਈ। ਜੀ ਤੋ AI ਦੇ ਅੱਗੇ ਇਸੇ ਤਰ੍ਹਾਂ ਮਨੁੱਖ ਜਿਹੜਾ ਉਹ ਵਾਕਿਆ ਜਿੱਦਾਂ ਕਹਿ ਲਈਏ ਨਾ ਕਿ ਬੇਵਸ ਜਿਹਾ ਹੁੰਦਾ ਨਜ਼ਰ ਆ ਰਿਹਾ ਵਾ। ਤਾਂ ਇਹਨਾਂ ਨੇ ਹੁਣ ਸੰਗਤ ਨੂੰ ਤਾਕੀਦ ਅਪੀਲ ਕੀਤੀ ਆ ਕਿ ਬਈ ਤੁਸੀਂ ਰਿਪੋਰਟਾਂ ਮਾਰੋ। ਬਈ ਜਿੱਥੇ AI ਦੇ ਨਾਲ ਇਸ ਤਰ੍ਹਾਂ ਦੀਆਂ ਤਸਵੀਰਾਂ ਬਣਾਈਆਂ, ਤੁਸੀਂ ਵੇਖੋ ਉੱਥੇ ਬਲਕ ਦੇ ਵਿੱਚ ਰਿਪੋਰਟਾਂ ਮਾਰੀਆਂ ਜਾਣ। ਪਰ ਗੱਲ ਇਹ ਆ ਕਿ ਵਾਰ-ਵਾਰ ਅਸੀਂ ਕਹਿ ਰਹੇ ਸੀ, ਜਦੋਂ AI ਹੋਂਦ 'ਚ ਆਇਆ, ਜਦੋਂ ਦਰਬਾਰ ਸਾਹਿਬ ਨਾਲ ਜੁੜੀਆਂ ਗਲਤ ਫੋਟੋਆਂ, ਗਲਤ ਅਨਸਰਾਂ ਬੰਨਿਓ ਪਾਈਆਂ ਗਈਆਂ, ਅਸੀਂ ਉਦੋਂ ਕਿਹਾ ਕਿ ਤੁਹਾਨੂੰ ਇੱਕ ਬਈ ਇਸ ਤਰ੍ਹਾਂ ਦੀ ਸਾਈਬਰ ਲੜਾਈ ਲੜਨੀ ਪਵੇਗੀ। ਜੀ ਤੁਹਾਨੂੰ ਗਵਰਨਮੈਂਟ ਤੱਕ ਪਹੁੰਚ ਕਰਨੀ ਚਾਹੀਦੀ ਹੈ, ਕਾਨੂੰਨ ਇਹਦੇ ਤੇ ਸਖਤ ਕਰਨੇ ਚਾਹੀਦੇ ਆ। ਪਰ ਕੁਝ ਵੀ ਨਹੀਂ ਹੋਇਆ। ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਆਪਣੀ ਟੀਮ ਬਣਾਵਾਂਗੇ, ਕਮੇਟੀ ਬਣਾਵਾਂਗੇ, ਏਦਾਂ ਕਰਾਂਗੇ, ਉਦਾਂ ਕਰਾਂਗੇ। ਪਰ ਤੁਹਾਨੂੰ ਪਤਾ ਹੀ ਆ ਕਮੇਟੀ ਦੀਆਂ ਗੱਲਾਂ ਵੀ ਕਈ ਵਾਰ ਉਦਾਂ ਦੀਆਂ ਹੀ ਰਹਿ ਜਾਂਦੀਆਂ। ਪਰ ਹੁਣ ਦੇਖਣਾ ਹੋਏਗਾ ਕਿ ਕਿੰਨੀ ਕੁ ਪਾਲਣਾ ਕਰਦਾ ਇੰਟਰਵਿਊ ਤੇ, ਖਾਸ ਤੌਰ ਤੇ ਵਲੌਗਰਾਂ ਨੂੰ। ਇਹ ਤੇ ਵਾਕਿਆ ਇਹਨਾਂ ਦੀ ਗੱਲ ਜਿਹੜੀ ਆ ਦਰੁਸਤ ਆ ਕਿ ਇਹਨਾਂ ਸੋਚਣਾ ਚਾਹੀਦਾ ਹੈ ਕਿ ਤੁਸੀਂ ਬਾਹਰ ਚਲੇ ਜਾਓ, ਬਾਹਰ ਜਾ ਕੇ ਕਿਸੇ ਨੂੰ ਵੀ ਤੁਸੀਂ ਗਲਿਆਰੇ 'ਚ ਖੜਾ ਕੇ, ਪਾਸੇ ਖਲੋ ਕੇ, ਦਰਸ਼ਨੀ ਡਿਊਟੀ ਦੇ ਬਾਹਰ ਖਿਲਾਰ ਕੇ ਜਿਹਨੂੰ ਮਰਜੀ ਤੁਸੀਂ ਇੰਟਰਵਿਊ ਕਰ ਲਓ। ਪ੍ਰਕਰਮਾਂ ਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ ਤੇ ਵੈਸੇ ਵੀ ਕਿਸੇ ਦੀ ਜੋ ਉਸ ਵੇਲੇ ਦੀ ਇੱਕ ਰੂਹਾਨੀਅਤ ਦੀ ਲਿਵ ਲੱਗਣੀ ਹੁੰਦੀ ਆ, ਕੋਈ
4 ਮਿੰਟ 10 ਮਿੰਟ ਕੋਈ 2 ਘੜੀਆਂ ਦੀ ਜਿਹੜੀ ਪੀਸ ਹੁੰਦੀ ਆ, ਇਹ ਤੇ ਉਹਦੇ ਚ ਵੀ ਖਲਲ ਹੈ। ਤੇ ਉੱਥੇ ਤੇ ਬਿਲਕੁਲ, ਹਰਲ ਹਰਲ ਕਰਦੇ ਫਿਰਦੇ ਆ। ਮੇਰੇ ਖਿਆਲ ਦੇ ਨਾਲ ਇਹ ਗੱਲ ਤੇ ਮਾੜੀ ਨਹੀਂ ਹੈ, ਇਹ ਇਹਨਾਂ ਨੇ ਜਿਹੜੀ ਤਾਕੀਦ ਕੀਤੀ ਹੈ ਜਾਂ ਅਪੀਲ ਕੀਤੀ ਹੈ, ਠੀਕ ਆ। ਪਰ AI ਦੇ ਮਸਲੇ 'ਚ ਜਿਵੇਂ ਇਹਨਾਂ ਨੇ ਕਿਹਾ ਕਿ ਹੁਣ ਤੁਸੀਂ ਰਿਪੋਰਟਾਂ ਮਾਰੋ, ਤਾਂ ਇਹਦਾ ਮਤਲਬ ਇਹ ਆ ਕਿ SGPC ਤੇ ਲਗਭਗ ਇਸ ਮਸਲੇ ਤੇ ਬੇਵਾਸੀ ਨਜ਼ਰ ਆ ਗਈ ਆ ਗੁਰਪ੍ਰੀਤ। ਬਿਲਕੁਲ ਜੀ। ਇਸ ਤੋਂ ਅੱਗੇ ਵਧੀਏ ਤਾਂ ਉਧਰ ਮਜੀਠੀਆ ਦੇ ਨੇੜਲੇ ਤੇ ਪਰਚਾ ਦਰਜ ਹੋਇਆ ਹੈ ਜੀ। ਦੇਖੋ, ਮਜੀਠੀਏ ਦਾ ਨੇੜਲਾ ਹੈਗਾ ਨਿਸ਼ਤਰ ਜੀ, ਸਿੰਘ ਗਿੱਲ। ਅੱਗੇ ਵੀ ਤੁਹਾਨੂੰ ਯਾਦ ਹੋਣਾ ਹੈ, ਨਿਸ਼ਤਰ ਸਿੰਘ ਗਿੱਲ ਤੇ ਇਹ ਨਿਸ਼ਤਰ ਗਿੱਲ ਉਹ ਨਹੀਂ ਹੈ ਹਰ ਅੱਖ ਚੋਂ ਵਗਣ ਘਰਾਲਾ, ਉਹ ਜਿਹੜਾ ਗੀਤ ਲਾ ਦਿੱਤਾ ਜਾਂਦਾ ਪਿੱਛੇ ਜੇ ਉਹਨਾਂ ਦੀ ਰੀਸ ਲਾਈ ਸੀਗੀ ਤੇ ਉਹ ਬੜਾ ਜੀ, ਜੀ, ਉਹ ਗੁੱਸੇ ਹੋ ਗਏ ਸਨ। ਫਿਰ ਮਾਸਟਰ ਸਲੀਮ ਹੋਰਾਂ ਨੇ ਮਾਫੀਆਂ ਮੰਗੀਆਂ। ਵੈਸੇ ਵੀ ਮਾਸਟਰ ਸਲੀਮ ਤੇ ਪੰਜਾਬ ਦਾ ਮਾਫੀ ਵੀਰ ਆ, ਤੁਹਾਨੂੰ ਪਤਾ ਹੀ ਆ। ਜੀ, ਤਾਂ ਉਧਰੋਂ ਹੁਣ ਇਹ ਨਿਸ਼ਤਰ ਗਿੱਲ ਇਹਨਾਂ ਦਾ IT ਦਾ ਬੜਾ ਮੰਨਿਆ ਖਿਡਾਰੀ ਆ, ਇਹ ਗੇਮਾਂ ਜੀ, IT ਦੀਆਂ ਚੰਗੀਆਂ ਪਾਉਂਦਾ ਹੈ। ਤਾਂ ਕਹਿਣ ਦਾ ਜੀ, ਮਤਲਬ ਹੈ ਕਿ ਇੱਕ ਪਰਚਾ ਤੁਹਾਨੂੰ ਯਾਦ ਹੋਣਾ ਜਦੋਂ ਇਹਨੂੰ ਇੱਕ ਕੈਫੇ 'ਚੋਂ ਗ੍ਰਿਫਤਾਰ ਕਰ ਲਿਆ ਗਿਆ ਸੀਗਾ, ਤੇ ਫਿਰ ਉਸ ਤੋਂ ਬਾਅਦ ਇੱਕ ਕੋਰਟ 'ਚ ਲੜਾਈ ਲੜੀ ਗਈ ਤੇ ਬਹੁਤ ਜਲਦੀ ਅਕਾਲੀ ਦਲ ਦੇ ਵਕੀਲਾਂ ਨੇ, ਸਿਰਮੌਰ ਵਕੀਲ ਸੀ ਜਿਹੜੇ ਇਹਨਾਂ ਦੇ, ਉਹਨਾਂ ਨੇ ਇਹਨੂੰ ਛੁਡਾ ਲਿਆ ਸੀ। ਪਰ ਹੁਣ ਇੱਕ ਮਸਲਾ ਹੋਰ ਹੋ ਗਿਆ ਗੁਰਪ੍ਰੀਤ। ਮਸਲਾ ਕੀ ਜੀ, ਹੋ ਗਿਆ ਸਰ? ਮਸਲਾ ਇਹ ਹੋ ਗਿਆ ਕਿ ਇੱਕ ਪਰਚਾ ਕਿਡਨੈਪਿੰਗ ਦਾ ਦਰਜ ਹੋਇਆ ਹੈ। ਉਹਦੇ ਵਿੱਚ ਨਿਸ਼ਤਰ ਗਿੱਲ ਜਿਹੜਾ ਕਿ ਕਾਜੀਕੋਟ ਪਿੰਡ ਦੇ ਨਾਲ ਸੰਬੰਧਿਤ ਹੈ, ਉਹਨੂੰ ਨਾਮਜ਼ਦ ਕੀਤਾ ਗਿਆ। ਮਸਲਾ ਕੀ ਆ? ਦੇਖੋ, FIR ਦੀ ਕਹਾਣੀ ਇਹ ਕਹਿੰਦੀ ਆ ਕਿ ਕੋਈ ਸ਼ਖਸ ਕਹਿੰਦਾ ਹੈ ਕਿ ਮੈਂ ਗਿਆ ਸਾਂਗਾ ਜੀ ਤਰੀਕ ਭੁਗਤਣ, ਮੇਰੀ ਕੋਈ ਤਰੀਕ ਜੀ, ਸੀ। ਹਾਲਾਂਕਿ ਦੱਸਿਆ ਜਾ ਰਿਹਾ ਕਿ ਮਰਡਰ ਦਾ ਕੇਸ ਸੀਗਾ ਜਿਹਦੇ ਵਿੱਚ ਉਹ ਤਰੀਕ ਭੁਗਤਣ ਗਿਆ ਸੀਗਾ। ਤਾਂ ਬਹਰਹਾਲ ਜਿਹੜਾ ਸ਼ਿਕਾਇਤ ਕਰਤਾ ਹੈ ਉਹ ਕਹਿੰਦਾ ਕਿ ਮੈਂ ਤਰੀਕ ਭੁਗਤਣ ਗਿਆ ਸੀਗਾ ਤੇ ਉੱਥੇ ਮੇਰਾ ਕੋਈ ਲੈਣ ਦੇਣ ਚੱਲਦਾ ਸੀਗਾ। ਲੈਣ ਦੇਣ ਜਿਹੜਾ ਚੱਲਦਾ ਸੀਗਾ ਉਹ ਜੀ ਇਹ ਸੀ ਕਿ ਜ਼ਮੀਨ ਦੀ ਵਿਕਰੀ ਹੋਈ ਸੀਗੀ ਜੀ। ਜ਼ਮੀਨ ਦੀ ਵਿਕਰੀ ਹੋਈ ਸੀ। ਉਹ ਮੈਂ ਤੁਹਾਨੂੰ ਲੱਭ ਦਿੰਨਾ FIR ਦੇ ਵਿੱਚੋਂ ਕਿ ਕੀ ਮਸਲਾ ਸੀ। ਮਸਲਾ ਇਹ ਸੀ, ਉਹ ਕਹਿੰਦਾ ਹੈ ਕਿ ਮੇਰੀ 5.5 ਕਿੱਲੇ ਜ਼ਮੀਨ ਅਲਫਾ ਸਿਟੀ ਬੈਕ ਸਾਈਡ ਹੈ, ਉਹਦਾ ਸੌਦਾ ਪ੍ਰਤੀ ਕਿੱਲਾ 2 ਕਰੋੜ ਤੇਜਿੰਦਰ ਸਿੰਘ ਵਾਸੀ ਕਾਜੀਕੋਟ ਤੇ ਉਹਦੇ ਭਾਈਵਾਲ ਨਿਸ਼ਤਰ ਸਿੰਘ ਨਾਲ ਕੀਤਾ ਸੀ। ਦਾ ਮੈਨੂੰ ਤੇਜਿੰਦਰ ਸਿੰਘ ਨੇ 30 ਲੱਖ ਰੁਪਏ ਸਾਈ ਬਿਨਾਂ ਲਿਖਤ ਮੇਰੇ ਅਕਾਊਂਟ 'ਚ ਜਿਹੜਾ ਪਾਇਆ ਸੀਗਾ ਅਮਾਊਂਟ। ਤੇ ਜੋ ਮੇਰੀ ਗੱਲਬਾਤ ਹੋਈ ਸੀ ਕਿ ਅਸੀਂ ਰਜਿਸਟਰੀ ਤੋਂ ਕੁਝ ਦਿਨ ਪਹਿਲਾਂ ਬਿਆਨਾ ਲਿਖ ਲਵਾਂਗੇ ਤੇ ਬਾਅਦ 'ਚ ਰਜਿਸਟਰੀ ਕਰਵਾ ਲਵਾਂਗੇ, ਪਰ ਹੁਣ ਤੱਕ ਇਹਨਾਂ ਕੋਲੋਂ ਪੂਰੀ ਰਕਮ ਨਹੀਂ ਬਣੀ ਜੋ ਇਹ ਮੇਰੇ ਲਈ ਸਾਈ ਦੇ ਪੈਸੇ ਮੰਗਦੇ ਸਨ, ਜੋ ਮੈਂ ਨਹੀਂ ਦੇ ਰਿਹਾ ਸੀਗਾ। ਇਸ ਰੰਜਿਸ਼ ਦੇ ਚੱਲਦੇ ਇਹਨਾਂ ਮੈਨੂੰ ਕਚਹਿਰੀ ਵਿੱਚੋਂ ਸਾਜ਼ਿਸ਼ਨ ਵਰਗਲਾ ਕੇ ਅਗਵਾ ਕਰ ਲਿਆ ਤੇ ਮੇਰੇ ਨਾਲ ਜ਼ਿਆਦਤੀ ਕੀਤੀ ਆ। ਦੇਖੋ FIR ਕੀ ਕਹਿੰਦੀ ਹੈ। ਇਹ ਗੁਰਪਾਲ ਸਿੰਘ ਨਾਂ ਦਾ ਜਿਹੜਾ ਸ਼ਿਕਾਇਤ ਕਰਤਾ ਹੈ, ਇਹਦੀ ਬੜੀ ਮਤਲਬ ਕਿ ਵਿਚਿੱਤਰ ਜੀ ਕਿਡਨੈਪਿੰਗ ਆ। ਇਹਨੂੰ ਇਤਿਹਾਸਿਕ ਕਿਡਨੈਪਿੰਗ ਵੀ ਕਿਹਾ ਜਾ ਸਕਦਾ। ਕਿਉਂ, ਮੈਂ ਤੁਹਾਨੂੰ ਦੱਸਦਾ ਪੰਜਾਬ 'ਚ ਇਹ ਇਤਿਹਾਸਿਕ ਕਿਡਨੈਪਿੰਗ ਦੀ ਘਟਨਾ ਕਿਵੇਂ ਆ ਜੀ, ਕਿ ਇਹ ਜਿਹੜਾ ਸ਼ਿਕਾਇਤ ਕਰਤਾ ਹੈ, FIR ਦੀ ਕਾਪੀ ਜੇ ਤੁਸੀਂ ਹਾਸਲ ਕਰੋਗੇ ਤੇ ਫਿਰ ਤੁਹਾਨੂੰ ਪਤਾ ਲੱਗੇਗਾ। ਉਹ ਕਹਿ ਰਿਹਾ ਕਿ ਮੈਂ ਤਰੀਕ ਭੁਗਤਣ ਆਇਆ ਸਾ, ਉੱਥੇ ਇਹ ਆਏ ਬਈ ਤਰੀਕ ਭੁਗਤਣ ਆਇਆ। ਪਹਿਲੀ ਗੱਲ ਹੈ ਕਚਹਿਰੀਆਂ 'ਚੋਂ ਬੰਦਾ ਚੁੱਕਣਾ ਬੜਾ ਔਖਾ ਹੈ। ਫਿਰ ਉਹ ਕਹਿੰਦਾ ਹੈ FIR ਦੇ ਵਿੱਚ ਕਿ ਉੱਥੋਂ ਮੈਨੂੰ ਚੁੱਕ ਕੇ ਤੇ ਰਾਜ ਕੁੱਟਿਆ ਮਾਰਿਆ ਵੀ ਨੇ ਤੇ ਨਿਸ਼ਤਰ ਦੇ ਨਾਲ ਵੀਡੀਓ ਕਾਲ ਵੀ ਕਰਵਾਈ ਆ। ਵੀ ਨਿਸ਼ਤਰ ਦਾ ਰੋਲ ਇਹ ਆ ਕਿ ਉਹਨੇ ਵੀਡੀਓ ਤੇ ਵੇਖਿਆ ਨਹੀਂ ਤੇ ਕਿਹਾ ਵੀ ਇਹਨੂੰ ਮਾਰ ਦਿਓ ਜੇ ਨਹੀਂ ਏਦਾਂ ਨਿਬੜਦਾ ਕਰਦਾ ਵਗੈਰਾ ਵਗੈਰਾ ਗੱਲ ਹੈ ਜੀ। ਜੀ, ਅੱਛਾ, ਇਹ ਮਤਲਬ ਕਿ ਕਹਿੰਦੇ ਕਿ ਉੱਥੋਂ ਫਿਰ ਇਹ ਬਈ ਕੁੱਟ ਕੱਟ ਕੇ ਤੇ ਮੈਨੂੰ ਥਾਣੇ ਲੈ ਗਏ। ਜੀ, SHO ਗੋਇੰਦਵਾਲ ਦੇ ਨਾਲ ਗੱਲ ਕਰਕੇ ਥਾਣੇ ਲੈ ਗਏ ਤੇ ਇਹਨਾਂ ਨੇ ਮੇਰਾ ਮੋਬਾਈਲ ਸਵਿਚ ਆਫ ਕਰ ਦਿੱਤਾ ਤੇ ਮੇਰੀ ਕੁੱਟਮਾਰ ਕਰਦੇ ਰਹੇ। ਗੋਇੰਦਵਾਲ ਥਾਣੇ ਮੁਨਸ਼ੀ ਦੇ ਦਫ਼ਤਰ ਲੈ ਗਏ ਤੇ ਜਿੱਥੇ ਇਹਨਾਂ ਨੇ ਚਿੱਟੇ ਕਾਗਜ਼ਾਤ ਤੇ ਦਸਤਖਤ ਕਰਵਾ ਲਏ। ਹੁਣ ਤੁਸੀਂ ਮੈਨੂੰ ਦੱਸੋ ਕਿ ਇਹ ਇਤਿਹਾਸਿਕ ਕਿਡਨੈਪਿੰਗ ਹੋਈ ਕਿ ਨਹੀਂ? ਬੰਦਾ ਕਚਹਿਰੀ ਚੋਂ ਚੁੱਕਿਆ ਤੇ ਥਾਣੇ ਲੈ ਗਏ। ਜੀ, ਅੱਛਾ, ਅਗਲੀ ਗੱਲ ਇਹ ਆਫ ਦੀ ਰਿਕਾਰਡ ਆ ਕਿ ਇਹ ਤੇ ਮਤਲਬ ਕਿ ਨਹੀਂ FIR ਦੇ ਵਿੱਚ ਆਈ ਕਿ ਇਹਨਾਂ ਨੇ ਸਟਾਰਬਕ ਦੇ ਵਿੱਚ ਇਕੱਠਿਆਂ ਨੇ ਕਾਫੀ ਵੀ ਪੀਤੀ। ਕਹਿੰਦੇ ਉਹ ਵੀ ਵੀਡੀਓ ਬਾਹਰ ਆ ਜਾਣੀ ਹੈ। ਮਤਲਬ ਕਿ ਐਸੀ ਕਿਡਨੈਪਿੰਗ ਕਿ ਜਿਹਦੇ ਚ ਬੰਦਾ ਚੁੱਕਿਆ ਕਚਹਿਰੀ ਚੋਂ, ਥਾਣੇ ਲੈ ਗਏ ਬੰਦੇ ਨੂੰ ਚੁੱਕ ਕੇ, ਬੰਦਾ ਜੀ, ਉੱਥੋਂ ਫਿਰ ਸਟਾਰਬਕ ਚ ਵੀ ਗਿਆ। ਕਮਾਲ ਹੋ ਗਈ ਨਾ।
ਤੇ ਆਪਣੇ ਆਪ 'ਚ ਜੀ, ਜੀ, ਇਤਿਹਾਸਕ ਕਿਡਨੈਪਿੰਗ ਹੋਈ ਕਿ ਨਾ ਹੋਈ? ਅੱਛਾ, ਜੀ, ਇਤਿਹਾਸਕ ਇਸ ਕਰਕੇ ਵੀ ਹੋਈ ਆ ਕਿ ਪਰਚਾ ਕਰਵਾਉਣ ਵਾਲਾ ਤਲਵੀਰ ਸਿੰਘ, ਵੀਡੀਓ ਜੀ, ਉਹਨੇ ਪਾਈ, ਸਾਰਾ ਰੌਲਾ ਉਹਨੇ ਪਾਇਆ, ਜਿਹੜਾ ਬਿਕਰਮ ਮਜੀਠੀਆ ਦਾ ਸਾਬਕਾ ਸਾਥੀ ਆ। ਤੇ ਤਲਵੀਰ ਸਿੰਘ ਹੈਗਾ ਇਸ ਵੇਲੇ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਮਜੀਠੇ ਤੋਂ। ਹੂੰ, ਬਈ ਇਹ ਗੱਲ ਤੇ ਮੰਨਣ ਵਾਲੀ ਆ ਨਾ ਫਿਰ, ਕਿ ਇਹਨਾਂ ਦੇ ਥਾਣੇ ਅਕਾਲੀਆਂ ਦੇ ਨਾਲ ਰਲੇ ਹੋਏ ਆ। ਜੇ ਜੀ, ਐਸਐਚਓ ਜਾਂ ਮੁਨਸ਼ੀ ਉਹ ਏਦਾਂ ਡਰਾ ਕੇ ਧਮਕਾ ਕੇ ਬਈ ਤੈਨੂੰ ਬੰਦੇ ਨੂੰ ਚੱਕਿਆ ਹੋਵੇ, ਰਾਹ 'ਚ ਕੁੱਟਿਆ ਮਾਰਿਆ ਹੋਵੇ, ਤੇ ਤੂੰ ਥਾਣੇ 'ਚ ਜਾ ਕੇ ਰੌਲਾ ਨਾ ਪਾਇਆ ਹੋਵੇ। ਐਸੇ ਬਿਲਕੁਲ, ਕਿਹੜੇ ਕਿਡਨੈਪਰ ਆ ਵੀ ਬੰਦਾ ਚੁੱਕ ਕੇ ਥਾਣੇ ਲੈ ਜਾਣਗੇ? ਅੱਜ ਤੱਕ ਹੋਇਆ ਕਦੇ? ਤਾਂ ਮਤਲਬ ਕਿ ਇਹ ਕਮਾਲ ਦੀਆਂ ਗੱਲਾਂ ਨੇ ਕਿ ਉੱਥੇ ਜਾ ਕੇ ਅਸਲ ਦੇ ਵਿੱਚ ਕੀ ਆ, ਜਾਪਦਾ ਏਦਾਂ ਹੀ ਆ, ਕਿਉਂਕਿ ਜ਼ਮੀਨੀ ਝਗੜਾ ਹੈ ਨਾ, ਵੀ ਜੀ, ਜਿਹੜਾ ਲੈਣ ਦੇਣ ਸੀ ਉਹਦੇ ਕਰਕੇ ਹੀ, ਮਤਲਬ ਕਿ ਜਿਵੇਂ ਇਹ ਤਰੀਕ ਤੇ ਗਿਆ ਤਾਂ ਹੋ ਸਕਦਾ ਇਹਨੇ ਬੁਲਾ ਲਿਆ ਹੋਵੇ। ਉਹ ਕਹਿੰਦੇ ਉੜ ਕੇ ਚਲੋ ਵੀ ਥਾਣੇ ਆਪਾਂ ਲਿਖਾ ਪੱਤਰੀ ਕਰ ਲਈਏ, ਤੇ ਉਹ ਲਿਖਾ ਪੱਤਰੀ ਹੀ ਜਿਹੜੀ ਆ ਉਹ ਫਿਰ ਗਾਂਹ ਜਾ ਕੇ ਮਹਿੰਗੀ ਪੈ ਗਈ ਹੋਵੇ। ਇਹ ਵੀ ਹੋ ਸਕਦਾ ਗੁਰਪ੍ਰੀਤ, ਜਿਸ ਤਰ੍ਹਾਂ ਦਾ ਸਾਰਾ ਸਿਨੈਰੀਓ ਬਣ ਰਿਹਾ, ਕਿਉਂਕਿ ਏਡੀ ਹਾਸੋਹੀਣੀ ਸਕ੍ਰਿਪਟ ਐਫ ਆਈ ਆਰ ਦੀ ਤੇ ਗੱਲ ਹੀ ਛੱਡ ਦਿਓ। ਹੁਣ ਇਹਦੇ ਵਿੱਚ ਸ਼ਾਇਦ ਇੱਕ ਦੋ ਬੰਦੇ ਤੇ ਮੈਨੂੰ ਲੱਗਦਾ ਕਿ ਇਹਨਾਂ ਨੇ ਰਾਉਂਡ ਅਪ ਕੀਤੇ ਸਨ, ਬਾਕੀ ਨਛੱਤਰ ਗਿੱਲ ਕਿੱਥੇ ਆ ਮੈਨੂੰ ਨਹੀਂ ਪਤਾ। ਪਰ ਕਮਾਲ ਦੀ ਗੱਲ ਹੈ, ਜੇ ਸਾਰੀ ਇਹ ਕਹਾਣੀ ਸੱਚੀ ਆ, ਜੇ ਮੇਰੇ ਸਾਰੇ ਪ੍ਰਸ਼ਨ ਜਿਹੜੇ ਆ ਉਹ ਇਲੌਜੀਕਲ ਆ, ਤਾਂ ਫਿਰ ਇੱਕ ਗੱਲ ਤੇ ਘੱਟੋ ਘੱਟ ਬੜੀ ਰੌਚਕ ਬਣ ਜਾਂਦੀ ਆ ਕਿ ਜੇ ਇਦਾਂ ਥਾਣੇ ਦੇ ਥਾਣੇ ਹੀ ਅਕਾਲੀਆਂ ਨਾਲ ਰਲੇ ਤੇ ਫਿਰ ਇਹਨਾਂ ਦਾ ਬਣੇਗਾ ਕੀ? ਇਹ ਤਾਂ ਬੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਜੀਬੋ ਗਰੀਬ ਸਰਕਾਰ ਦੀ ਕਹਾਣੀ ਆ ਕਿ ਇਸ ਵੇਲੇ ਤੁਹਾਡੇ ਥਾਣੇ ਹੀ ਤੁਹਾਡੇ ਵਿਰੋਧੀਆਂ ਦੇ ਨਾਲ ਰਲੇ ਪਏ ਨੇ। ਜੀ, ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਚੀਨੀ ਕੁੱਬਾਹੇੜੀ ਦੇ ਮਾਮਲੇ ਦੇ ਵਿੱਚ ਗੈਂਗਸਟਰ ਦਾ ਨਵਾਂ ਦਾਅਵਾ ਹੈ ਜੀ। ਦੇਖੋ, ਇਹਦੇ 'ਚ ਅਮਰੀਨ ਕੌਰ ਦੀ ਗ੍ਰਿਫਤਾਰੀ ਹੋਈ ਸੀ। ਅਮਰੀਨ ਕੌਰ ਜਿਹੜੇ ਪੰਜਾਬ ਦੇ ਡੀਜੀਪੀ ਆ ਰਾਏ, ਉਹਨਾਂ ਦੀ ਭਰਜਾਈ ਆ। ਅੱਛਾ, ਉਹਦੇ ਵਿੱਚ ਇੱਕ ਪੁਲਿਸ ਨੇ ਦਾਅਵਾ ਕੀਤਾ, ਕ੍ਰਾਈਮ ਬ੍ਰਾਂਚ ਨੇ, ਕਿ ਇਹ ਇਨਵੋਲਵ ਹੈ ਲੇਡੀ। 3 ਦਿਨ ਦਾ ਰਿਮਾਂਡ ਹੋ ਗਿਆ। ਚਲੋ ਉਸ ਤੋਂ ਬਾਅਦ ਫਿਰ ਸਾਰਾ ਕਿੱਸਾ ਕਹਾਣੀ ਖੁੱਲੀ ਕਿ ਕਿਸ ਤਰ੍ਹਾਂ ਇਹਨਾਂ ਨੇ ਇੱਕ ਪ੍ਰਾਪਰਟੀ ਦਾ ਸੌਦਾ ਕੀਤਾ। ਉਸ ਸੌਦੇ ਦੇ ਵਿੱਚ ਗਾਂਹ ਜਿਹੜੇ ਪੈਸੇ ਦੇਣੇ ਸੀ ਅਮਰੀਨ ਤੋਂ ਬਣੇ ਨਾ, ਉਹ 8 ਕੁ ਕਿੱਲਿਆਂ ਦਾ ਸੌਦਾ ਸੀਗਾ, ਯਾਨੀ 14 ਕਰੋੜ ਦੇਣਾ ਸੀ, 4 ਕਰੋੜ ਇਹਨਾਂ ਨੇ ਦੇ ਰੱਖਿਆ ਸੀਗਾ, ਸ਼ਾਇਦ ਇਦਾਂ ਦੇ ਕੁਛ ਸੀਗਾ। ਤੇ ਪਰ ਬਾਅਦ ਦੇ ਵਿੱਚ ਉਹ ਰਕਮ ਜਿਹੜੀ ਪਿੱਛੋਂ ਇਹਨੂੰ ਮਿਲਣੀ ਸੀਗੀ ਸਾਂਝੀ ਜਾਇਦਾਦ ਵੇਚਣ ਤੇ, ਉਹ ਵਿਕੀ ਨਾ। ਫਿਰ ਉਸ ਤੋਂ ਬਾਅਦ ਚੀਨੀ ਕੁਬਾਹੇੜੀ ਨੇ ਕੀ ਕੀਤਾ ਕਿ ਕੁਝ ਹੋਰ ਫਾਈਨੈਂਸਰ ਵਿੱਚ ਰਲਾ ਕੇ ਹਿੱਸੇਦਾਰ, ਤੇ ਉਹ ਜ਼ਮੀਨ ਦਾ ਸੌਦਾ ਡਨ ਕੀਤਾ, ਤੇ ਇਸ ਬੀਬੀ ਨੂੰ ਪੈਸਿਆਂ ਦੇ ਅਨੁਸਾਰ 34 ਕਨਾਲਾਂ ਮਿਲ ਗਈਆਂ। ਮੁੜ ਜੀ, ਕੇ ਉਹਨਾਂ 34 ਕਨਾਲਾਂ ਦਾ ਸੌਦਾ ਗਾਂਹ ਹੋਇਆ ਲਾਂਡਰਾਂ ਦੀ ਇੱਕ ਫਰਮ ਦੇ ਨਾਲ, ਤੇ ਉਥੋਂ ਕਿਤੇ ਨਾ ਕਿਤੇ ਬੀਬੀ ਦੇ ਮਨ 'ਚ ਸ਼ੱਕ ਪੈਦਾ ਹੋਇਆ ਕਿ ਬਈ ਇਹ ਚੀਨੀ ਜਿਹੜਾ ਹੈ ਇਸ ਜ਼ਮੀਨ ਦੇ ਟੁਕੜੇ 'ਚੋਂ ਆਮਦਨ ਵੱਧ ਕੱਢ ਰਿਹਾ, ਯਾਨੀ ਮੈਨੂੰ ਦਾਲ ਆ ਰਿਹਾ। ਬਸ ਇੱਥੋਂ ਕਤਲ ਦੀ ਇਬਾਰਤ ਲਿਖੀ ਗਈ। ਫਿਰ ਉਸ ਤੋਂ ਬਾਅਦ ਜਦੋਂ ਕਤਲ ਹੋ ਗਿਆ ਸੈਕਟਰ 9 ਦੇ ਅੱਗੇ, ਤਾਂ ਜਿਹੜਾ ਲੱਕੀ ਪਟਿਆਲ ਅਰਮੀਨੀਆ ਤੋਂ ਇਸ ਵੇਲੇ ਆਪਰੇਟ ਕਰਦਾ ਹੈ ਆਪਣਾ ਗੈਂਗ, ਤਾਂ ਲੱਕੀ ਪਟਿਆਲ ਦਾ ਦਾਅਵਾ ਸੀਗਾ ਕਿ ਚੀਨੀ ਕੁਬਾਹੇੜੀ ਨੂੰ ਇਸ ਕਰਕੇ ਮਾਰਿਆ ਹੈ ਕਿਉਂਕਿ ਪਹਿਲਾਂ ਤੇ ਉਹ ਨੋ ਨਹੀਂ ਸੀਗਾ, ਪਰ ਬਾਅਦ ਦੇ ਵਿੱਚ ਉਹ ਕਹਿੰਦਾ ਕਿ ਇਹ ਬੰਦਾ ਗਲਤ ਹੋ ਗਿਆ, ਸਾਡੇ ਹੀ ਪੈਰ ਵੱਢਣ ਲੱਗ ਪਿਆ, ਯਾਨੀ ਸਾਡੇ ਨਾਲ ਹੀ ਭੈੜੀਆਂ ਕਰਨ ਲੱਗ ਪਿਆ। ਪਰ ਇਹ ਕਹਾਣੀ ਦੂਜੇ ਪਾਸੇ ਤੁਰ ਪਈ ਕਿ ਉਸ ਲੇਡੀ ਨੇ ਹੀ ਲੱਕੀ ਪਟਿਆਲ ਤੱਕ ਪਹੁੰਚ ਕਰਕੇ ਸੁਪਾਰੀ ਕਿਲਿੰਗ ਦੇ ਜ਼ਰੀਏ ਇਹ ਕਾਂਡ ਕਰਵਾਇਆ। ਤੋ ਜੀ, ਕਹਾਣੀ ਇੱਥੇ ਦੂਜਾ ਮੋੜਾ ਕੱਟਦੀ ਆ ਕਿ ਲੱਕੀ ਪਟਿਆਲ ਨੇ ਅੱਜ ਇੱਕ ਆਡੀਓ ਜਾਰੀ ਕਰਕੇ ਕਿਹਾ ਕਿ ਮੈਂ ਇਸ ਲੇਡੀ ਨੂੰ ਜਾਣਦਾ ਤੱਕ ਨਹੀਂ ਆ, ਜੀ, ਮੇਰਾ ਇਹਦੇ ਵਿੱਚ ਕੋਈ ਲੱਲਾ ਖੱਖਾ ਹੀ ਨਹੀਂ ਹੈ। ਯਾਨੀ ਉਸਨੇ ਆਪਣੇ ਦਾਅਵਿਆਂ ਨੂੰ ਸਹੀ ਦੱਸਿਆ ਕਿ ਸਾਡੇ ਮਾਰਨ ਦੇ ਕਾਰਨ ਹੋਰ ਸੀ, ਇਸ ਲੇਡੀ ਨੂੰ ਤੇ ਮੈਂ ਜਾਣਦਾ ਤੱਕ ਨਹੀਂ ਆ, ਤੇ ਪੁਲਿਸ ਪਤਾ ਨਹੀਂ ਜੀ, ਕਿੱਧਰੋਂ ਕਹਾਣੀਆਂ ਬਣਾ ਰਹੀ ਹੈ। ਤੋ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇਸ ਕਹਾਣੀ 'ਚ, ਖੂਨੀ ਕਹਾਣੀ 'ਚ ਇੱਕ ਨਵਾਂ ਖੂਨੀ ਮੋੜ ਆ ਗਿਆ ਹੈ ਕਿ ਪੁਲਿਸ ਦੇ ਦਾਅਵਿਆਂ ਤੋਂ ਉਲਟ ਗੈਂਗਸਟਰ ਨੇ ਫਿਰ ਨਵਾਂ ਦਾਅਵਾ ਕਰ ਦਿੱਤਾ ਹੈ ਕਿ ਉਹ ਤੇ ਅਮਰੀਨ ਕੌਰ ਨੂੰ ਜਾਣਦਾ ਹੀ ਨਹੀਂ ਹੈ। ਤੋ ਇਹਦੇ ਵਿੱਚ ਹੁਣ ਪਤਾ ਨਹੀਂ ਕੀ ਸੱਚ ਹੈ ਕੀ ਨਹੀਂ ਹੈ, ਪਰ ਅਮਰੀਨ ਕੌਰ ਇਸ ਵੇਲੇ ਹਿਰਾਸਤ ਦੇ ਵਿੱਚ ਹੈ ਜੀ। ਜੀ। ਇਸ ਤੋਂ ਜੇਕਰ ਅੱਗੇ ਵਧੀਏ ਤਾਂ ਉਧਰ ਥਲਾਪਤੀ ਵਿਜੇ ਦੀ ਸਹੁੰ ਵਾਲਾ ਮਾਮਲਾ ਅੜ ਸਕਦਾ ਹੈ ਜੀ। ਕਹਿੰਦੇ ਬਹੁਮਤ ਤੱਕ ਹਾਲੇ ਪਹੁੰਚੇ ਨਹੀਂ। ਬੇਸ਼ੱਕ ਕਾਂਗਰਸ ਦਾ ਸਾਥ ਵੀ ਡੀਐਮਕੇ ਤੋਂ ਹਟ ਕੇ ਇਹਨਾਂ ਨੂੰ ਮਿਲ ਗਿਆ। ਹੁਣ ਕੀ ਸੀਪੀਐਮਆਈ ਵਾਲਿਆਂ ਨਾਲ ਹੱਥ ਮਿਲਾਉਣਾ ਪਊਗਾ ਜੀ, ਕਾਮਰੇਡ ਨਾਲ ਜੋੜਨੇ ਪੈਣਗੇ, ਫੇਰ ਗੱਲ ਬਣੂ।
ਆ ਮਾਮਲਾ ਤੇ ਹੋ ਗਿਆ, ਪਹਿਲੀ ਚੋਰੀ ਤੇ ਪਹਿਲਾ ਫਾਹਾ, ਜੀ, ਕਿ ਪਹਿਲੀ ਜਿੱਤ ਵਿਜੇ ਦੀ। ਤੇ ਉਸ ਤੋਂ ਬਾਅਦ ਵੇਖੋ, ਇਹਦੇ ਫਾਦਰ ਨੇ ਤੇ ਉਦੋਂ ਹੀ ਕਹਿ ਦਿੱਤਾ ਸੀ, ਕਾਂਗਰਸ ਨੂੰ ਇਨਵਾਈਟ ਕਰ ਦਿੱਤਾ ਸੀ ਕਿ ਤੁਸੀਂ ਆ ਸੱਦਾ ਜਾਓ, ਦੇ ਦਿੱਤਾ ਸੀ। ਬਿਲਕੁਲ, ਹਾਂਜੀ ਆਪਾਂ ਰਲ ਕੇ ਸਰਕਾਰ ਬਣਾਈਏ। ਤੋ ਗੱਲ ਇਹ ਆ ਕਿ 113 ਵਿਧਾਇਕਾਂ ਦਾ ਇਹਨਾਂ ਦੇ ਕੋਲ ਸਮਰਥਨ ਹੈ, ਕਿਉਂਕਿ ਸਿੰਗਲ ਲਾਰਜੈਸਟ ਪਾਰਟੀ ਇਹ ਆ, ਤਾਂ ਦਾਅਵਾ ਤੇ ਹੀ ਪੇਸ਼ ਕਰਨਗੇ ਨਾ। ਬਿਲਕੁਲ, ਪਰ ਹੁਣ ਦੱਸਦੇ ਆ ਕਿ 113 ਵਿਧਾਇਕਾਂ ਦਾ ਜਿਹੜਾ ਸਮਰਥਨ ਪੱਤਰ ਆ, ਉਹ ਇਹਨਾਂ ਨੇ ਸੌਂਪਿਆ, ਜਿਸ ਤੋਂ ਬਾਅਦ ਹੋ ਸਕਦਾ ਹੈ ਕਿ ਬਈ ਮਾਮਲਾ ਥੋੜਾ ਜਿਹਾ ਵਿਗੜ ਜਾਵੇ। ਕਿਉਂਕਿ 118 ਵਿਧਾਇਕ ਚਾਹੀਦੇ ਨੇ ਕੁੱਲ। ਇਹਦੇ ਚ ਜੀ, 5 ਕਾਂਗਰਸੀ ਵਿਧਾਇਕਾਂ ਦੇ ਦਸਤਖਤ ਹਨ। ਤਾਂ ਕਾਂਗਰਸ ਨੇ ਤਾਂ ਆਪਦੀਆਂ ਲੱਗੀਆਂ ਪੁਗਾ ਦਿੱਤੀਆਂ, ਇੱਕ ਤਰ੍ਹਾਂ ਨਾਲ ਕਹਿ ਲਓ ਵਚਨ ਪੁਗਾ ਦਿੱਤੇ ਆ। ਹੁਣ ਪੰਜਾਂ ਦਾ ਜੁਗਾੜ ਕਿੱਥੋਂ ਹੋਏਗਾ? ਜਿਵੇਂ ਤੁਸੀਂ ਕਿਹਾ ਕਿ ਉਹ ਲੈਫਟ ਚੋਂ ਆਉਣ, ਜਾਂ ਫਿਰ ਬਈ ਹੋਰ ਪਾਰਟੀਆਂ ਨੇ ਜਿੱਦਾਂ ਡੀਐਮਕੇ ਆ ਜਾਂ AIDMK ਆ, ਕਿ ਉਹਨਾਂ ਤੋਂ ਲੈ ਜਾਣ। ਪਰ ਮਸਲਾ ਵਿਗੜ ਜਾਏਗਾ ਗੁਰਪ੍ਰੀਤ, ਕਿਉਂਕਿ ਦੇਖੋ CPI ਕੋਲ 4 ਨੇ ਕਾਮਰੇਡ, ਜੀ, ਦੋਨੇ ਕਾਮਰੇਡ ਜਿਹੜੀ ਆ। CPI ਇੱਕ ਤਾਂ ਹੈਗੀ ਆ ਨਾ, ਕਮਿਊਨਿਸਟ ਪਾਰਟੀ ਆਫ ਇੰਡੀਆ, ਇੱਕ ਹੁੰਦੀ ਹੈ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸ, ਮਾਰਕਸਿਸਟ, CPIM। ਜੀ, ਹਾਂ ਮਾਰਕਸਿਸਟ, ਹਾਂ ਮਾਰਕਸਵਾਦੀ ਕਹਿ ਲਓ। ਤਾਂ ਉਹ ਜਿਹੜੀ ਮਾਰਕਸਵਾਦੀ ਆ, ਉਹਦੇ ਕੋਲ 2 ਆ ਤੇ CPI ਕੋਲ 2 ਆ, ਉਹ ਵੀ 5 ਨਹੀਂ ਬਣਦੀਆਂ। ਫਿਰ ਇੱਕ VCK ਹੈ RT, ਸ਼ਾਇਦ 2 ਜੀ, ਉਹ ਆ, ਜੋ 3 ਆ ਜੀ, ਜਾਣ। ਤਾਂ ਮਤਲਬ ਕਿ ਇਸ ਤਰ੍ਹਾਂ ਦੀ ਕਹਾਣੀ ਜਿਹੜੀ ਆ, ਉਹ ਕੁੱਲ ਮਿਲਾ ਕੇ ਤੇ ਵੇਖਣ ਨੂੰ ਮਿਲਦੀ ਆ। ਹੁਣ ਜਾਂ ਤੇ ਇਹ ਆ ਕਿ ਸਿਨੈਰੀਓ ਜਿਹੜਾ ਉਹ ਇਸ ਤਰ੍ਹਾਂ ਦਾ ਬਣ ਸਕਦਾ ਹੈ ਕਿ TVK ਆ ਜਿਹੜੀ, ਉਹ AIDMK ਦੇ ਨਾਲ ਕਰ ਲਵੇ, ਉਹਨਾਂ ਕੋਲ 47 ਹੈ। ਉਸ ਸੂਰਤ ਦੇ ਜੀ, ਵਿੱਚ ਜੇ CPI ਦੇ 2 ਮਿਲਾ ਲਈਏ, CPIM ਦੇ 2 ਮਿਲਾ ਲਈਏ, VCK ਦੇ 2 ਮਿਲਾ ਲਈਏ, ਤਾਂ ਇਹ ਮੰਨ ਲਓ ਕਿ 119 ਹੋ ਜਾਂਦੇ ਆ। ਤਾਂ ਇਹ ਸਿਨੈਰੀਓ 2 ਆ ਇਸ ਟਾਈਮ। ਹੁਣ ਵੇਖੋ ਕਿਹੜਾ ਬਣਦਾ ਕਿਹੜਾ ਨਹੀਂ ਬਣਦਾ। ਪਰ ਜਿੰਨਾ ਕੁ ਮੈਂ ਦੇਖੋ, ਤਮਿਲਨਾਡੂ ਤੋਂ ਮੈਂ ਬਹੁਤ ਦੂਰ ਆ ਨਾ, ਮੈਂ ਤਮਿਲਨਾਡੂ ਦੀ ਰਾਜਨੀਤੀ ਤੋਂ ਇੰਨਾ ਜ਼ਿਆਦਾ ਜਾਣੂ ਆ, ਪਰ ਅਸੀਂ ਬਹੁਤ ਕਿਸੇ ਕਹਾਣੀਆਂ ਇੱਥੋਂ ਦੇ ਫੜੇ ਆ। ਹੁਣ ਗੁਰਪ੍ਰੀਤ, ਮੈਂ ਤੁਹਾਨੂੰ ਛੋਟਾ ਜਿਹਾ ਇੱਕ ਇਤਿਹਾਸਕ ਪ੍ਰਪੇਖ ਦੱਸਦਾ ਇਸ ਕਹਾਣੀ ਦਾ, ਕਿ ਪੇਰੀਅਰ ਦੇ ਪੈਰੋਕਾਰ ਨੇ ਜਦੋਂ ਇਹ ਦ੍ਰਾਵੜ ਰਾਜਨੀਤੀ ਸ਼ੁਰੂ ਕੀਤੀ ਜੀ, ਪੋਲੀਟੀਕਲ ਤਨਜ਼ੀਮ ਦੇ ਰੂਪ ਦੇ ਵਿੱਚ, ਤਾਂ ਉਸ ਤੋਂ ਬਾਅਦ ਗਾਂ ਦੀ ਗਾਂ ਕਰੁਣਾਨਿਧੀ, ਜੈ ਲਲਿਤਾ, ਇਹ ਸਾਰੇ ਨਿਕਲੇ ਨੇ, ਸਟਾਲਨ ਤੱਕ ਜਿਹੜਾ ਤੁਸੀਂ ਦੇਖ ਰਹੇ ਹੋ ਹੁਣ ਤੱਕ। ਜੀ, ਮਸਲਾ ਇਹ ਆ ਕਿ ਵਿਜੇ ਦਾ ਜਿੱਤਣਾ ਠੀਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਭਾਰ ਵਰਗਾ ਸੀ। ਕਿਉਂ? ਬਿਲਕੁਲ, ਕਿਉਂਕਿ 2 ਇਹ ਪਾਰਟੀਆਂ ਸਨ, ਦੋਨੇ ਹੀ ਪਾਰਟੀਆਂ ਦਾ ਜਿਹੜਾ ਮਸਲਾ ਸੀ ਕਿ ਇੱਕ ਕੋਲ ਜਿੱਦਾਂ ਫਾਰਮਰ ਵੋਟ ਦਾ ਬੜਾ ਵੱਡਾ ਕਾਡਰ ਸੀ, ਦੂਜੇ ਕੋਲ ਸ਼ਹਿਰੀ ਜਾਂ ਲਿਬਰਲ ਟਾਈਪ ਦਾ ਜਿਹੜਾ ਵੋਟਰ ਆ ਉਹ ਸੀਗਾ। ਤਾਂ ਇਹਦਾ ਮਤਲਬ ਕਿ ਉਹ ਰਵਾਇਤੀ ਰਾਜਨੀਤੀ ਜਿਹੜੀ ਆ, ਤੁਸੀਂ ਹਿਸਾਬ ਲਾ ਲਓ ਕਿ 50-60 ਸਾਲ ਤੋਂ ਚੱਲੀ ਆਉਂਦੀ ਸੀ। ਅਖੀਰ ਦੇ ਬਿਲਕੁਲ, ਵਿੱਚ ਫਿਰ ਲੋਕਾਂ ਨੇ ਵਿਜੇ ਦੇ ਰੂਪ ਦੇ ਵਿੱਚ ਇੱਕ ਨਵਾਂ ਬਦਲਾਅ ਲਿਆ। ਹੁਣ ਜੇ ਵਿਜੇ ਮੰਨ ਲਓ ਜੇ ਤਾਂ ਬਿਨਾਂ ਸ਼ਰਤ ਕੋਈ ਰਵਾਇਤੀ ਧਿਰ ਬਾਹਰੋਂ ਸਮਰਥਨ ਦੇ ਦੇਵੇ ਤਾਂ ਠੀਕ ਹੈ। ਜੇ ਵਿਜੇ ਭਾਜਪਾ ਦੇ ਕਿਸੇ ਸਮਰਥਿਤ ਦਲ ਤੋਂ ਜਾਂ ਰਵਾਇਤੀ ਦਲਾਂ ਦੇ ਨਾਲ ਝੁਕ ਕੇ ਕੋਈ ਸਮਝੌਤਾ ਕਰ ਲੈਂਦਾ ਤੇ ਖਤਮ ਹੋ ਜਾਏਗਾ। ਇਹਦਾ ਬਿਲਕੁਲ, ਹਸ਼ਰ ਬਿਲਕੁਲ ਬਿਲਕੁਲ ਮੰਦ ਭਾਗਾ ਹੋਏਗਾ। ਸੋ ਇਹ ਬੜਾ ਮਤਲਬ ਕਿ ਇੰਟੈਲੀਜੈਂਟ ਬੰਦਾ ਹੈ। ਸੋ ਮੈਨੂੰ ਨਹੀਂ ਲੱਗਦਾ, ਤਾਂ ਹੀ ਕਾਂਗਰਸ ਨੇ ਤਾਂ ਵੈਸੇ ਹੀ ਸ਼ਰਤ ਰੱਖ ਦਿੱਤੀ ਸੀ ਕਿ ਕਿਸੇ ਫਿਰਕੂ ਤਾਕਤ ਨੂੰ ਤੁਸੀਂ ਵਿੱਚ ਨਾ ਲਿਓ। ਮਤਲਬ ਜੀ, ਕਿ ਰਾਈਟ ਵਿੰਗ ਦੀ ਜਿਹੜੀ ਕੋਈ ਵਿਚਾਰਧਾਰਾ ਹੈ ਉਹ ਇਸ ਅਲਾਈਅੰਸ ਦੇ ਵਿੱਚ ਅਸੀਂ ਬਰਦਾਸ਼ਤ ਨਹੀਂ ਜੇ ਕਰਨੀ। ਤੇ ਇਹਦਾ ਮਤਲਬ ਸਾਫ਼ ਆ, ਸਪਸ਼ਟ ਆ ਬਿਲਕੁਲ, ਕਿ ਇਧਰੋਂ ਹੀ ਗੱਠਜੋੜ ਬਣ ਸਕਦਾ ਹੈ, ਕਿਉਂਕਿ ਕਾਂਗਰਸ ਟਾਲਨ ਨੂੰ ਲਿਆ ਸਕਦੀ ਹੈ, ਮੇਰਾ ਮੰਨਣਾ ਇਹ ਆ। ਤੋ ਖੈਰ ਦਿਲਚਸਪ ਆ, ਸਰਕਾਰ ਵਿਜੇ ਦੀ ਸਹੁੰ ਲਏਗੀ ਫਿਲਹਾਲ 9 ਮਈ ਨੂੰ ਕਿ ਨਹੀਂ, ਉਹਦੇ ਚ ਅਨਿਸ਼ਚਿਤਤਾ ਤੇ ਹੈ। ਪਰ ਵਿਜੇ ਦਾ ਇੱਕ ਬਹੁਤ ਵੱਡਾ ਇਮਤਿਹਾਨ ਹੈ ਕਿ ਕੀ ਉਹ ਲੰਮੀ ਰੇਸ ਦਾ ਘੋੜਾ ਸਾਬਤ ਹੋਏਗਾ ਜਾਂ ਫਿਰ ਪਾਣੀ ਦੇ ਆ ਬੁਲਬੁਲਿਆ ਕੀ ਮੁਨਿਆਦਾਂ ਤੇਰੀਆਂ, ਪਾਣੀ ਦਾ ਬੁਲਬੁਲਾ ਹੀ ਸਾਬਤ ਹੋਏਗਾ। ਬਿਲਕੁਲ, ਬਿਲਕੁਲ। ਅੱਗੇ ਵਧੀਏ ਤਾਂ ਉਧਰ ਮਮਤਾ ਹੋਣੀ ਕੱਲ ਕਹਿੰਦੇ ਸੀ ਵੀ ਅਸਤੀਫਾ ਨਹੀਂ ਦੇਣਾ, ਤੇ ਉੱਥੇ ਹੀ ਬਜਿੱਦ ਖੜੇ ਨੇ। ਅਗਲੇ ਤਾਂ ਤਿਆਰ ਨੇ ਸਹੁੰ ਚੱਕਣ ਨੂੰ, ਕੌਣ ਮੁੱਖ ਮੰਤਰੀ ਬਣੂ ਕਿਨੇ ਉਹ ਕੁਰਸੀ ਤੇ ਬਿਰਾਜਮਾਨ ਹੁਣ ਹੋਣਾ 15 ਸਾਲਾਂ ਦੇ ਵਕਫੇ ਤੋਂ ਬਾਅਦ, ਜਦੋਂ ਮਮਤਾ ਉੱਥੋਂ ਉਤਰੂਗੀ। ਪਰ ਮਮਤਾ ਉੱਥੋਂ ਉਤਰੂਗੀ ਫੇਰ ਹੀ ਦੂਜਾ ਬੈਠੂ। ਕੀ ਚੱਲ ਰਿਹਾ ਜੀ?
ਦੇਖੋ ਉੱਥੇ ਤੇ ਬੜਾ ਬੁਰਾ ਹਾਲ ਆ, ਉੱਥੇ ਤੇ ਜੀ, ਹਿੰਸਾ ਸ਼ੁਰੂ ਹੋ ਗਈ, ਉੱਥੇ ਤੇ 4-5 ਬੰਦੇ ਹੁਣ ਤੱਕ ਮਰ ਗਏ ਨੇ, ਜੀ, ਮਤਲਬ ਕਿ ਕਤਲੋ ਗਾਰਤ ਚੱਲ ਰਹੀ ਹੈ। ਉੱਥੇ ਤੇ ਬਲਡੋਜ਼ਰ ਵੀ ਸਟਾਰਟ ਹੋ ਗਿਆ, ਤੁਹਾਨੂੰ ਪਤਾ ਹੈ। ਉੱਥੇ ਤੇ ਜੀ, ਬਿल्कुल। ਬਿਆਨਬਾਜ਼ੀਆਂ ਵੀ ਸਟਾਰਟ ਹੋ ਗਈਆਂ ਕਿ ਮੁਸਲਮਾਨਾਂ ਨੂੰ ਸਬਕ ਸਿਖਾਉਣਾ ਚਾਹੀਦਾ, ਸੁਵੇਂਦੂ ਕਹਿ ਰਿਹਾ ਉੱਥੇ। जी, ਤਾਂ ਮਤਲਬ ਕਿ ਉਹਨਾਂ ਨੇ ਜਿਸ ਤਰ੍ਹਾਂ ਦਾ ਮਾਡਲ ਪੇਸ਼ ਕੀਤਾ, ਔਰ ਬੰਗਾਲ ਦੇ ਜਿਸ ਤਰ੍ਹਾਂ ਦੇ ਬਹੁਤ ਵੱਡੇ ਵਰਗ ਨੇ ਉਹਨਾਂ ਨੂੰ ਇਸਤਕਬਾਲ ਦਿੱਤਾ ਹੈ, ਤਾਂ ਮੇਰੇ ਖਿਆਲ ਦੇ ਨਾਲ ਉਹ ਕੰਮ ਤਾਂ ਹੁਣ ਸ਼ੁਰੂ ਕਰਨਗੇ, ਸ਼ੁਰੂ ਤੇ ਹੋਏਗਾ जी, ਸਰ। ਪਰ ਦੂਜੇ ਪਾਸੇ ਜੇ ਮਮਤਾ ਬੈਨਰਜੀ ਦਾ ਆਪਾਂ ਦੇਖੀਏ ਕਿ ਸਟੈਂਡ ਹੈ ਕਿ ਮੈਂ ਅਸਤੀਫਾ ਨਹੀਂ ਦੇਣਾ ਰਾਜ ਭਵਨ ਦੇ ਵਿੱਚ, ਦੇਖੋ ਗੁਰਪ੍ਰੀਤ, ਅਸਲ ਦੇ ਵਿੱਚ ਕੀ ਹੈ ਨਾ, ਜਿਹੜੀ ਭਾਜਪਾ ਹੈ, ਇਹ ਭਾਜਪਾ ਜਦੋਂ ਡੋਮੀਨੇਟ ਕਰ, ਤੁਸੀਂ ਪੰਜਾਬ 'ਚ ਵੀ ਦੇਖ ਲਿਓ, ਜਦੋਂ ਇਹ जी, ਡੋਮੀਨੇਟ ਕਰਦੀ ਹੈ ਨਾ, ਇਹ ਦੂਜੀਆਂ ਪਾਰਟੀਆਂ ਦਾ ਫਿਰ ਕਾਡਰ ਖਤਮ ਕਰ ਦਿੰਦੀ ਹੈ, ਕਾਡਰ बिल्कुल। ਖਤਮ ਕਰ ਦਿੰਦੀ ਹੈ, ਪਾਰਟੀਆਂ ਨੂੰ ਖੇਰੂ ਖੇਰੂ ਕਰ ਦਿੰਦੀ ਹੈ। ਤੁਹਾਡੇ ਸਾਹਮਣੇ ਬਹੁਤ ਮਿਸਾਲਾਂ ਮੈਂ ਦੇ ਸਕਦਾ, ਪੂਰੇ ਸਾਊਥ ਤੋਂ ਲੈ ਕੇ ਨਾਰਥ ਤੱਕ। ਤਾਂ ਕਹਿਣ ਦਾ जी, ਮਤਲਬ ਇਹ ਆ ਕਿ ਮਮਤਾ ਬੈਨਰਜੀ ਨੂੰ ਡਰ ਇਸ ਗੱਲ ਦਾ ਕਿ ਹਾਰ ਤਾਂ ਹੋ ਚੁੱਕੀ ਆ, ਉਹ ਤਾਂ ਹੋ ਗਈ, ਕਿ ਮੇਰਾ ਕਾਡਰ ਬਿਲਕੁਲ ਖਤਮ ਨਾ ਹੋ ਜਾਵੇ, ਮੈਂ ਉਸ ਨੂੰ ਹੋਲਡ ਕਰਕੇ ਰੱਖਾਂ, ਇੱਕ ਲੜਾਈ जी, ਜਿਹੜੀ ਆ ਉਸ ਦਾ ਮੈਸੇਜ ਦੇਵਾਂ ਕਿ ਮੈਂ ਲੜਾਂਗੀ, ਅਸੀਂ ਲੜਾਂਗੇ ਸਾਥੀ, ਵੀ ਮੈਂ ਹਰ ਲੜਾਈ ਲੜਨ ਵਾਸਤੇ ਵੀ ਪੁੱਤ ਹੈਗੀ ਆ, ਸੜਕ ਤੇ ਵੀ जी, ਲੜਾਂਗੀ, ਕੋਰਟ ਕਚਹਿਰੀ ਕਾਨੂੰਨ ਤੇ ਵੀ ਲੜਾਂਗੀ, ਤੁਸੀਂ ਤਗੜੇ ਰਹੋ। ਇਹ ਸਿੰਬੋਲਿਕਲ ਲੜਾਈ ਆ, जी, ਚਿੰਨ੍ਹਾਤਮਕ ਲੜਾਈ ਆ, ਸੰਵਿਧਾਨਕ ਪ੍ਰਬੰਧ। ਮੈਂ ਕੀ ਕਹਿਣਾ ਹੁੰਦਾ ਤੁਹਾਨੂੰ ਕਿ ਕੱਲ ਵੀ ਆਪਾਂ ਗੱਲ ਕੀਤੀ ਸੀ, ਸੰਵਿਧਾਨਕ ਪ੍ਰਬੰਧ ਹੈਗੇ ਨੇ, 164 ਹੈ, 172 ਆ ਆਰਟੀਕਲ, ਉਹਦੇ ਚ ਸਾਫ਼ ਹੈ ਕਿ ਜਦੋਂ ਮਿਆਦ ਖਤਮ ਹੋ ਗਈ ਅਸੈਂਬਲੀ ਦੀ ਤੇ ਚੁਣੀ ਹੋਈ ਸਰਕਾਰ ਨੇ ਹੋਂਦ ਚ ਆਪਣੇ ਆਪ ਆ ਜਾਣਾ, ਕੋਈ ਅਸਤੀਫਾ ਦੇਵੇ ਨਾ ਦੇਵੇ, ਇਹ ਜਸਟ ਇੱਕ ਫਾਰਮੈਲਿਟੀ ਆ। ਤਾਂ ਜਦੋਂ ਅਸੈਂਬਲੀ ਖਤਮ ਹੋ ਗਈ, ਨਾਲ ਦੀ ਨਾਲ ਜਿਹੜੇ ਜੇਤੂ ਵਿਧਾਇਕ ਆ ਉਹਨਾਂ ਦੇ ਸਰਟੀਫਿਕੇਟ ਜਿਹੜੇ ਆ ਸਮਝ ਲਓ ਕਿ ਅਧਿਕਾਰਤ ਹੋ ਜਾਣੇ ਆ, ਤਾਂ ਚਲੋ ਜੀ ਸਰਕਾਰ ਬਣ ਗਈ ਆਪਣੇ ਆਪ, जी, ਕਿਉਂਕਿ ਆਰਟੀਕਲ 164, 164 ਇੱਕ 172 ਇਹਨਾਂ ਗੱਲਾਂ ਦੀ ਹੀ ਵਿਆਖਿਆ ਕਰਦੇ ਆ। ਤਾਂ ਕੁੱਲ ਮਿਲਾ ਕੇ ਲੜਾਈ ਇਸ ਵੇਲੇ ਇਹ ਆ ਕਿ ਕੈਡਰ ਬਚਾਇਆ ਜਾਵੇ, ਤੇ ਮੈਂ ਤੁਹਾਨੂੰ ਇਹੀ ਦੱਸ ਰਿਹਾ ਕਿ ਭਾਜਪਾ, ਮੈਨੂੰ ਨਹੀਂ ਲੱਗਦਾ ਕਿ ਟੀਐਮਸੀ ਦੇ ਕੈਡਰ ਨੂੰ ਏਦਾਂ ਹੀ ਕਹਿ ਲਓ ਕਿ ਮਜ਼ਬੂਤ ਦੇਖਣਾ ਚਾਹੇਗੀ। ਉਹ ਤੇ ਚਾਹਣਗੇ ਕਿ ਇਹਨਾਂ ਨੂੰ ਇਹ ਬਿਲਕੁਲ ਫਿਤਾ ਫਿਤਾ ਕਰ ਦਈਏ, ਇਹਨਾਂ ਨੂੰ ਤੇ ਅਸੀਂ ਤਹਿਸ ਨਹਿਸ ਕਰ ਦਈਏ ਜੀ। ਜੀ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਆਪ ਦੇ ਵਿਧਾਇਕ ਦੇ ਵਿਰੁੱਧ ਆਪ ਦਾ ਹੀ ਸਰਪੰਚ ਟੈਂਕੀ ਤੇ ਚੜ ਗਿਆ। ਹਾਂ, ਮਾਸੀ ਉਹ ਛੋਲੇ ਚ ਕਹਿੰਦਾ ਨਾ, ਤੁਹਾਨੂੰ ਪਤਾ ਹੀ, ਉਹ ਟੈਂਕੀ ਤੇ ਚੜ ਜਾਂਦਾ ਧਰਮਿੰਦਰ। ਤੋ ਖੈਰ ਨੇ ਹੁਣ ਅਮਿਤਾਭ ਬੱਚਨ ਤੇ ਹੈ ਨਹੀਂਗਾ ਜਿਹੜਾ ਜਾ ਕੇ ਕੋਈ ਗੱਲਬਾਤ ਕਰੇ, ਜੀ, ਤਾਂ ਇਹ ਤਾਂ ਟੈਂਕੀਆਂ ਤੋਂ ਲਾਉਣ ਵਾਲੇ ਸਨ, ਇਹ ਹੁਣ ਟੈਂਕੀਆਂ ਤੇ ਚੜਾਉਣ ਵਾਲੇ ਬਣ ਗਏ ਨੇ। ਦਰਅਸਲ ਕੀ ਹੈ ਕਿ ਸਰਪੰਚ ਇਸ ਗੱਲ ਤੋਂ ਖਫਾ ਹੈ, ਕਲਾਲ ਮਾਜਰਾ ਪਿੰਡ ਹੈ ਸ਼ਾਇਦ, ਕਿ ਕਲਾਲ ਕਲਾਂ ਹੈ, ਮਹਿਲ ਕਲਾਂ ਦੇ ਲਾਗੇ ਹੈ ਕਲਾਲ, ਤੋਂ ਉੱਥੋਂ ਦਾ ਸਰਪੰਚ ਇਸ ਗੱਲ ਤੋਂ ਖਫਾ ਹੈ ਕਿ ਰਿਸੀਵਰ ਕਿਉਂ ਲਾ ਦਿੱਤਾ। ਹੁਣ ਜੀ, ਕੁਝ ਥਾਵਾਂ ਤੇ ਤਾਂ ਇੱਕ ਦਿੱਕਤ ਹੈਗੀ ਹੈ। ਇੱਕ ਦਿਨ ਮੈਂ ਕਿਸੇ ਮੈਂਬਰ ਪਾਰਲੀਮੈਂਟ ਦੇ ਕੋਲ ਬੈਠਾ ਸਾਂ, ਤੇ ਉਹਨੂੰ ਕੋਈ ਦੂਸਰਾ ਸੱਜਣ ਸਾਡੇ ਕੋਲ ਬੈਠਾ ਸੀਗਾ, ਉਹ ਕਹਿ ਰਿਹਾ ਸੀਗਾ ਕਿ ਇੰਨਾ ਪੈਸਾ ਆਇਆ ਪਿਆ ਜੀ, ਤੇ ਸਰਪੰਚ ਜਿਹੜਾ ਉਹ ਉਹੋ ਜਿਹਾ ਹੀ ਆ। ਚਲੋ ਉਹਨੇ ਕਈ ਕੁਝ ਗੱਲਾਂ ਕਹੀਆਂ, ਪਤਵੰਤੇ ਹੋਣ ਕਰਕੇ ਮੈਂ ਨਹੀਂ ਦੱਸਦਾ, ਤੇ ਦੁਆਬੇ ਦਾ ਹੀ ਸੀ, ਤੁਹਾਡੇ ਏਰੀਏ ਦਾ ਹੀ ਵਾ। ਜੀ, ਤੇ ਚਲੋ ਉਹਤੇ ਬਾਅਦ ਉਹ ਕਹਿ ਰਿਹਾ ਸੀਗਾ ਕਿ ਇਹਦਾ ਹੱਲ ਕਰੋ, ਕੋਈ ਰਿਸੀਵਰ ਵਗੈਰਾ ਲਾ ਦਿਓ। ਤਾਂ ਉਹਨੇ ਕਿਹਾ ਕੋਈ ਗੱਲ ਨਹੀਂ, ਆਪਾਂ ਵਿਧਾਇਕ ਨਾਲ, ਐਮਐਲਏ ਸਾਹਿਬ ਦਾ ਉਹ ਬੰਦਾ ਹੈ, ਕੋਈ ਨਹੀਂ, ਕਰ ਲਾਂਗੇ ਆਪਾਂ ਉਹਦੇ ਨਾਲ ਗੱਲ। ਤਾਂ ਮਤਲਬ ਕਿ ਕਈ ਵਾਰ ਤੇ ਇਦਾਂ ਦੀਆਂ ਵੀ ਸ਼ਿਕਾਇਤਾਂ ਹੁੰਦੀਆਂ। ਕਈ ਵਾਰ ਅੱਜ ਕੱਲ ਕੀ ਆ, ਜਿਵੇਂ ਸਰਪੰਚ ਕਹਿੰਦਾ ਕਿ ਬਲਾਕ ਸੰਮਤੀ ਦਾ ਮੈਂਬਰ ਹਾਰ ਗਿਆ, ਤੇ ਜੀ, ਉਹੀ ਕਿੜ ਕੱਢੀ ਜਾ ਰਹੀ ਆ ਕਿ ਵਿਧਾਇਕ ਮੇਰੇ ਤੇ ਪ੍ਰੈਸ਼ਰ ਪਾਉਣ ਵਾਸਤੇ ਇੱਕ ਰਿਸੀਵਰ ਲਵਾ ਕੇ ਬੈਠਾ, ਮੇਰੀ ਤੇ ਪਾਵਰ ਹੀ ਖੋਲ ਲਈ ਆ। ਜਦ ਕਿ ਵਿਧਾਇਕ ਕਹਿੰਦਾ ਕਿ ਨਹੀਂ ਨਹੀਂ ਨਹੀਂ, ਪੰਡੋਰੀ ਸਾਹਿਬ ਕਹਿੰਦੇ ਕਿ ਨਹੀਂ ਭਾਈ, ਸਾਰਾ ਕੁਝ ਠੀਕ ਹੈ, ਮੈਂ ਤੇ ਚੁਣੇ ਹੋਏ ਨੁਮਾਇੰਦਿਆਂ ਦਾ ਸਨਮਾਨ ਹੀ ਬੜਾ ਕਰਦਾ। ਬੀਡੀਪੀਓ ਵੀ ਇਹੋ ਗੱਲ ਕਹਿੰਦਾ, ਪਰ ਉਹ ਕਹਿੰਦਾ ਕਿ ਬਈ ਇਹਨਾਂ ਨੇ ਮੈਨੂੰ ਬਿਲਕੁਲ ਪਾਵਰਲੈਸ ਕਰ ਦਿੱਤਾ। ਇਹ ਹੁਣ ਵਿਧਾਇਕ ਸਾਹਿਬ ਕਹਿੰਦੇ ਕਿ ਕੋਰਮ ਨਹੀਂ ਪੂਰਾ ਕਰ ਰਿਹਾ। ਦਰਅਸਲ ਤੁਸੀਂ ਯਾਦ ਕਰੋ ਨਾ, ਜਸ਼ਨਦੀਪ ਜਿਹੜਾ ਸਰਪੰਚ ਮਰਿਆ ਸੀ ਨੌਜਵਾਨ, ਉਹਦੇ ਨਾਲ ਕੀ ਹੋਇਆ ਸੀ? ਉਹਨੂੰ ਬਣਵਾਇਆ ਵੀ ਕਥਿਤ ਤੌਰ ਤੇ ਕਿਹਾ ਗਿਆ ਕਿ ਸਰਾਰੀ ਨੇ, ਫਿਰ ਸਰਾਰੀ ਨੇ ਉਹਨੂੰ ਚੱਲਣ ਤੋਂ ਰੋਕ ਦਿੱਤਾ। ਤੁਸੀਂ ਜਦੋਂ ਮੈਂਬਰਾਂ ਨੂੰ ਪੱਟ ਲਾਓਗੇ, ਕਿਸੇ ਜੀ, ਸਰਪੰਚ ਦੇ ਨਾਲ ਮੰਨ ਲਓ ਕਿਸੇ ਐਮਐਲਏ ਦੀ ਕੋਈ ਗਲਤ ਫਹਿਮੀ ਆ ਜਾਂ ਕੋਈ ਵੀ ਕਲੇਸ਼ ਆ, ਗੁਰਪ੍ਰੀਤ ਓਬਵੀਅਸ ਹੈ ਨਾ ਕਿ ਉਸ ਸਰਪੰਚ ਨੂੰ ਖੱਜਲ ਕਰਨ ਵਾਸਤੇ ਜੇ 5 ਮੈਂਬਰਾਂ ਨੂੰ 6 ਮੈਂਬਰਾਂ ਨੂੰ ਦਬਕਾ ਮਾਰੇ ਕਿ ਤੁਸੀਂ ਇਹਦੇ ਖਿਲਾਫ
ਜਾਣਾ ਹੈ, ਤੁਸੀਂ ਕੋਰਮ ਪੂਰਾ ਨਹੀਂ ਹੋਣ ਦੇਣਾ, ਤੇ ਕੀ ਕਰੂਗਾ ਸਰਪੰਚ, ਮੈਨੂੰ ਦੱਸੋ। ਤਾਂ ਇਸ ਤਰ੍ਹਾਂ ਦੇ ਪੋਲੀਟੀਕਲ ਢਾਂਚੇ 'ਚ ਇਸ ਤਰ੍ਹਾਂ ਦੇ ਗੰਦ ਪੈ ਚੁੱਕੇ ਆ ਗੁਰਪ੍ਰੀਤ, ਜਿਹੜੇ ਕਿ ਸਾਫ਼ ਕਰਨੇ ਬੜੇ ਲਾਜ਼ਮੀ ਨੇ। ਪਰ ਜਿਹੜਾ ਝਾੜੂ ਆਇਆ ਸੀ ਸਫਾਈ ਕਰਨ, ਉਹ ਤੇ ਝਾੜੂ ਆਪ ਦੀ ਤਬਾਹੀ ਕਰਵਾਈ ਜਾਂਦਾ ਜੀ। ਇਸ ਕਰਕੇ ਝਾੜੂ ਨੂੰ ਚਾਹੀਦਾ ਇਹੋ ਜਿਹੇ ਗੰਦ ਨੂੰ ਸਾਫ਼ ਕਰੇ। ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।